16 ਨਵੰਬਰ 2016 ਅੱਜ ਦਾ ਚੜ੍ਹਦਾ ਸੂਰਜ ਇਹ ਦੱਸਦਾ ਪਿਆ ਹੈ ਜੇ ਨੀਲੀ ਤੇ ਗੰਜੀ ਬਾਰ ਦੇ ਕੋਟ ਕਿਲੇ ਕਚਹਿਰੀਆਂ ਜੂਹਾਂ ਪਿੰਡ ਤੇ ਕਸਬਿਆਂ ਨੂੰ ਜੋੜ ਕੇ ਮਿੰਟਗੁਮਰੀ ਦੀ ਨੀਂਹ ਰੱਖੇ 150 ਵਰੇ ਗੁਜ਼ਰ ਗਏ। ਇਨ੍ਹਾਂ ਚੋਂ 50 ਵੀ ਗੁਜ਼ਰ ਗਏ ਜਦੋਂ ਇੱਥੋਂ ਦੇ ਵਸਨੀਕਾਂ ਦਾ ਮਾਣ ਰੱਖਦਿਆਂ ਡੀਸੀ ਮੁਜ਼ੱਫਰ ਕਾਦਰ ਦੇ ਹੀਲੇ ਨਾਲ ਅੰਗਰੇਜ਼ਾਂ ਦੇ ਵਸਾਏ ਮਿੰਟਗੁਮਰੀ ਨੂੰ ਸਾਹੀਵਾਲ ਦਾ ਨਾਂ ਦਿੱਤਾ ਗਿਆ ਤੇ ਸਲਾਮ ਕਿਹਾ ਉਹਨਾਂ ਗੱਭਰੂਆਂ ਨੂੰ ਜਿਨ੍ਹਾਂ ਤੋਂ ਡਰਦਿਆਂ ਅੰਗਰੇਜ਼ ਆਪਣਾ ਦਫ਼ਤਰ ਚਾਹ ਮਿੰਟਗੁਮਰੀ ਆ ਵਸਿਆ। ਸਾਹੀਵਾਲ ਹੜੱਪੇ ਦਾ ਵਾਰਸ, ਇਸ ਜਹਾਨ ਤੇ ਪਹਿਲੀ ਥਾਰ ਜਿਸ ਦੁਨੀਆ ਨੂੰ ਤਹਿਜ਼ੀਬ ਦਾ ਚਾਨਣ ਦਿੱਤਾ, ਲਿਖਤ ਸਿਖਾਈ ਤੇ ਜ਼ੁਬਾਨ ਦਿੱਤੀ। ਉਸ ਵੇਲੇ ਦਾ ਇੰਤਜ਼ਾਰ ਕਰਦੀ ਧਰਤੀ ਕਿ ਕਿਦੋਂ ਕੋਈ ਹੜੱਪੇ ਚੋਂ ਲੱਭੀਆਂ ਮੋਹਰਾਂ ਤੇ ਮੂਰਤੀਆਂ ਦੀ ਜ਼ੁਬਾਨ ਪੜ੍ਹੇ। ਉਹ ਧਰਤੀ ਜਿੱਥੇ ਰਾਵੀ ਕੰਦੇ ਬਹਿ ਰਗਵੇਦ ਲਖੀਜੀ ਤੇ ਸੋਮਬੰਸੀ ਰਾਜਪੂਤ ਸੁਸ਼ਰਮਾ ਚੰਦਰ ਤਰੀਗਤ ਹਕੂਮਤ ਬਣਾਈ। ਤਿੰਨ ਦਰਿਆਵਾਂ ਰਾਵੀ, ਵਿਆਹ ਤੇ ਨੀਲੀ ਦੀ ਧਰਤੀ ਅੱਜ ਦਾ ਸਾਹੀਵਾਲ ਡਿਵੀਜ਼ਨ। ਨਾ ਡਰ ਗੱਭਰੂਆਂ ਦੀ ਧਰਤੀ ਜਿੱਥੇ ਸਿਕੰਦਰ ਦਾਰਾਂ ਨੂੰ ਹਰਾ ਕੇ ਵੜਿਆ ਤੇ ਫੱਟਰ ਹੋ ਕੇ ਇੰਜ ਨਿਕਲਿਆ ਕਿ ਈਰਾਨ ਜਾਂਦਿਆਂ ਜ਼ਿੰਦਗੀ ਬਚੀ ਤੇ ਨਾ ਹੀ ਫੌਜ, ਫਿਰ ਵੀ ਸਿਕੰਦਰ ਆਜ਼ਮ। ਸਾਹੀਵਾਲ ਦੀ ਧਰਤੀ ਸੂਫੀਆ ਦੀ ਰਹਿਤਲ 900 ਵਰਿਆਂ ਤੋਂ ਸਰਕਾਰ ਬਾਬਾ ਫਰੀਦ ਗੰਜ ਸ਼ਕਰ ਰਹਿਮਤੁल्लाह ਅਲੈਹ ਆਪਣੇ ਮਨ ਦੇ ਬਹਿਸ਼ਤੀ ਦਰਵਾਜ਼ੇ ਚੋਂ ਲੰਘਾ ਕੇ ਰੱਬੀ ਨੂਰ ਵੰਡੀ ਜਾਂਦੇ। ਉੱਠ ਫਰੀਦਾ ਸੁੱਤਿਆ, ਝਾੜੂ ਦੇ ਮਸੀਤ, ਤੂੰ ਸੁੱਤਾ ਰੱਬ ਜਾਗਦਾ, ਤੇਰੀ ਡਾਢੇ ਨਾਲ ਪ੍ਰੀਤ। ਇਹ ਪ੍ਰੀਤ ਅਜੋਦਨ ਨੂੰ ਪਾਕ ਪਤਨ ਬਣਾ ਗਈ। ਇਸ ਧਰਤੀ ਤੇ ਇੱਕ ਪਾਸੇ ਬਾਬਾ ਫਰੀਦ, ਸੈਯਦ ਦਾਊਦ ਬੰਦਗੀ, ਮੁਹੰਮਦ ਪਨਾਹ ਤੇ ਬਾਲਾ ਪੀਰ ਸਰਕਾਰ ਦਾ ਫੈਜ਼ ਡਿੱਠਦਾ ਤੇ ਨਾਲ ਹੀ ਤੁਗਲਕ ਤੇ ਬਲਬਨ ਨਜ਼ਰ ਆਉਂਦੇ। ਹਮਾਯੂੰ ਵਰਗਾ ਬਾਦਸ਼ਾਹ ਮੀਰ ਚਾਕਰ ਆਜ਼ਮ ਕੋਲ ਪਨਾਹ ਲੈਂਦਾ ਦਿਸਦਾ। ਸਾਹੀਵਾਲ ਦੇ ਇੱਕ ਗੁੱਠੇ ਵਾਰਿਸ ਸ਼ਾਹ ਹੀਰ ਵਿੱਚ ਉਹ ਰੰਗ ਭਰਦਾ ਜੇ ਲੋਕੀ ਵਰਜ਼ ਦੀ ਫਿਤਰਤ ਨਾਲ ਸੰਗਤ ਨੂੰ ਭੁੱਲ ਜਾਂਦੇ ਅਤੇ ਮੌਲਾਨਾ ਅਬਦੀ ਵਰਗੇ ਦਾਨਾ ਰਿਆਜ਼ੀ ਨੂੰ ਨਜ਼ਮ ਵਿੱਚ ਬਦਲ ਦਿੰਦੇ। ਸਾਹੀਵਾਲ ਜਿੱਥੇ ਹਜ਼ਰਤ ਖਵਾਜਾ ਮੁਹੰਮਦ ਪਨਾਹ ਚਾਨਣ ਵੰਡਦੇ, ਅੱਜ ਵੀ ਲੁਕਾਈ ਉਹਨਾਂ ਦੇ ਦਰ ਟੁਕਦੀ ਤੇ ਮੇਲੇ ਲੱਗਦੇ। ਮੇਲਾ ਜਿੱਥੇ ਊਠਾਂ ਦੀ ਸਭ ਤੋਂ ਵੱਡੀ ਮੰਡੀ ਲੱਗਦੀ। ਰਾਵੀ ਕੰਢੇ ਗੁਜ਼ਰਦੀ ਜਰਨੈਲੀ ਕੱਖਾਂ ਵਾਲੀ ਸੜਕ ਗੁਗੇਰੇ, ਅਕਬਰ, ਨੂਰਸ਼ਾਹ ਤੋਂ ਲੰਘਦੀ ਮੁਹੰਮਦਪੁਰ, ਹੜੱਪਾ, ਚੀਚਾ ਵਤਨੀ ਦੀ ਰਾਹੀਂ ਮੁਲਤਾਨ ਅਪੜਦੀ। ਅੱਜ ਵੀ ਆਪਣੀ ਹਿੱਕ ਤੇ ਜੰਗੇ ਆਜ਼ਾਦੀ ਦਾ ਉਹ ਭੇਦ ਚੁੱਕੀ ਫਿਰਦੀ ਜਦੋਂ ਅੰਗਰੇਜ਼ ਇੱਥੇ ਭੱਜਿਆ ਫਿਰਦਾ ਹਾ। ਜੇ ਇਹ ਜ਼ਿਲ੍ਹਾ ਕਾਬੂ ਆ ਗਿਆ ਤੇ ਪੰਜਾਬ ਕਾਬੂ, ਤੇ ਜੇ ਪੰਜਾਬ ਕਾਬੂ ਤੇ ਪੂਰਾ ਹਿੰਦੁਸਤਾਨ। ਗਵਾਹ ਇਹ ਸੜਕ ਇੱਥੋਂ ਦੇ ਗੱਭਰੂਆਂ ਦੇ ਦਿੱਤੇ ਖੂਨ ਦੀ, ਜਿਹੜੇ ਅਹਿਮਦ ਖਾਨ ਖਰਲ ਤੇ ਮੁਰਾਦ ਫਤਿਆਣੇ ਨਾਲ ਹਿੱਕ ਲਾ ਕੇ ਖਲੋ ਗਏ ਤੇ ਅੰਗਰੇਜ਼ਾਂ ਨੂੰ ਪਤਾ ਲੱਗ ਗਿਆ ਕਿ ਸਿਕੰਦਰ ਐਵੇਂ ਨਹੀਂ ਸੀ ਖਾਲੀ ਹੱਥ ਇੱਥੋਂ ਯੂਨਾਨ ਪਰਤੇ। ਢੱਕਾਂ ਯਾਦ ਕਰੇਂਦੀਆਂ ਹਨ, ਇੱਕ ਵਾਰੀ ਮੁੜ ਵੀ ਆਵੇਂ ਹਾ, ਰਾਏ ਨੱਥੂ ਖਾਂ ਦਿਆ ਅਹਿਮਦ ਖਾਨਾ। ਇਸ ਧਰਤੀ ਤੇ ਲੜਨ ਵਾਲਿਆਂ ਦਾ ਗਵਾਹ ਕਾਰਲ ਮਾਰਕਸ ਵੀ, ਜਿਹਨੂੰ ਇਹ ਸਮਝ ਨਹੀਂ ਲੱਗਦੀ ਪਈ ਉਹ ਕਿਹੜੇ ਗੱਭਰੂ ਹਾਈ ਜਿਨ੍ਹਾਂ ਅੰਗਰੇਜ਼ਾਂ ਦੀ ਰਾਹ ਕੱਟ ਕੇ ਵਕਤ ਪਾਇਆ ਹੋਇਆ। ਬਸ ਗੱਲ ਐਨੀ, ਰਾਵੀ ਦੇ ਕੰਢੇ ਗੁਗੇਰੇ ਨੂੰ ਅੰਗਰੇਜ਼ ਕੰਢਚਾ ਕੀਤੀ ਤੇ ਪਾਕ ਪਤਨ ਜਾ ਵੜਿਆ। ਤੇ ਜਦੋਂ ਨੀਲੀ ਵੀ ਅੱਖਾਂ ਫੇਰੀਆਂ ਤੇ 1865 ਵਿੱਚ ਮਿੰਟਗੁਮਰੀ ਜਾ ਬਣਾਇਆ। ਇਹ ਜਿੱਤ ਨਹੀਂ, ਹਾਰ ਹੈ। ਸਭ ਤੋਂ ਸਖਤ ਮਿੰਟਗੁਮਰੀ ਜੇਲ੍ਹ ਬਣਾਈ ਜੇ ਗੱਭਰੂ ਕਾਬੂ ਕਿਵੇਂ ਆਵਣ। ਰੇਲਵੇ ਲਾਈਨ ਵਿਛਾਈ, ਲੋਹਰਬਾਰੀ ਦਬਾਅ ਬਣਾਈ ਕਿ ਇਸ ਧਰਤੀ ਦੇ ਸੀਨੇ ਚੋਂ ਨਿਕਲਦੀ ਸਫੈਦ ਰੇਸ਼ਮ ਜਿਹੀ ਕਪਾਹ ਨਾਲ ਮਾਨਚੈਸਟਰ ਵਿੱਚ ਲੱਗੀਆਂ ਮਿੱਲਾਂ ਚਲਾ ਸਕੇ। ਪੰਜਾਬ ਦੀ ਰਹਿਤਲ ਦਾ ਹੁਸਨ ਵੀ ਨੀਲੀ ਬਾਰ ਤੇ ਗੰਜੀ ਬਾਰ ਵਿੱਚ ਲੁਕਿਆ ਹੈ। ਚਾਨਣੀਆਂ ਰਾਤਾਂ ਵਿੱਚ ਢੋਲੇ ਤੇ ਮਾਈਏ ਗਾਉਂਦੇ ਜਵਾਨ।
ਤੇ ਰਾਤ ਦੇ ਤਾਰੇ ਡੁੱਬਦੀਆਂ ਹੀ ਫਜਰੀ ਵੇਲੇ ਟਗੀਆਂ ਦੀਆਂ ਜੋੜੀਆਂ ਦੇ ਗਲੇ ਵਿੱਚ ਖੜਕਦੀਆਂ ਟੱਲੀਆਂ ਇੰਜ ਲੱਗਦਾ ਹੈ ਜਿਵੇਂ ਫਿਤਰਤ ਸਾਹੀਵਾਲ ਦੀ ਧਰਤੀ ਤੇ ਹੁਸਨ ਖਿਲਾਰਦੀ ਪਈ। ਢੋਲ ਦੀ ਥਾਪ ਤੇ ਝੁਮਰ ਪਾਉਂਦੇ ਜਵਾਨਾਂ ਨਾਲ ਜਦੋਂ ਕੋਈ ਜਵਾਨ ਵਾਰਾਂ ਗਾਉਂਦਾ, ਜਵਾਨਾਂ ਦਾ ਖੂਨ ਵੀ ਨਾਲ ਹੀ ਨੱਚਦਾ ਮੂੰਹ ਤੇ ਦਿਸਦਾ। ਜ਼ਿਲ੍ਹਾ ਮਿੰਟਗੁਮਰੀ, ਜਿੰਦੇ ਬਾਰੇ ਕਿਹਾ ਜਾਂਦਾ ਸੀ ਪੂਰੇ ਪਾਕਿਸਤਾਨ ਵਿੱਚ ਰੋਟੀ ਦਾ ਹਰ 8ਵਾਂ ਲੁਕਮਾ ਇੱਥੇ ਦੀ ਕਣਕ ਦਾ ਖਾਧਾ ਜਾਂਦਾ ਹੈ। ਕਪਾਹ ਇੰਜ ਜਿਵੇਂ ਰੇਸ਼ਮ, ਚਾਵਲ ਵਿੱਚ ਚਸ ਤੇ ਗੰਨੇ ਦਾ ਰਸ ਦਾ ਸਵਾਦ ਸ਼ਾਇਦ ਹੀ ਕਿਸੇ ਹੋਰ ਇਲਾਕੇ ਵਿੱਚ ਹੋਵੇ। ਡਾਢੇ ਹਿਰਕ ਵਾਲੀ ਗੱਲ, ਟੋਟਿਆਂ ਵਿੱਚ ਵਡੀਂਦਾ ਸਾਹੀਵਾਲ ਇੱਕ ਪਾਸਿਓਂ ਕਮਾਲੀਆ ਕੱਢਿਆ ਤੇ ਦੂਜੇ ਸਿਰੇ ਤੋਂ ਗੱਗੋ ਮੰਡੀ ਨੂੰ ਵੱਢਿਆ। ਮਨ ਨਾ ਪਰਚਿਆ, ਇੱਕ ਗੁੱਠ ਤੋਂ ਉਕਾੜਾ ਤੇ ਦੂਜੀ ਗੁੱਠ ਤੋਂ ਪਾਕਪਤਨ ਜ਼ਿਲ੍ਹਾ ਬਣਾ ਕੇ ਸਾਹੀਵਾਲ ਦੇ ਵਾਸੀਆਂ ਨੂੰ ਹੀਨਾ ਕਰ ਦਿੱਤਾ ਗਿਆ। ਸਿਆਸੀ ਰੋਲਿਆਂ ਗੋਲਿਆਂ ਵਿੱਚ ਲੁਕਾਈ ਦੀ ਕਿਸੇ ਨਾ ਸੁਣੀ। ਆਖਰ ਸੋਹਣੇ ਰੱਬ ਦੀ ਮਿਹਰ ਨਾਲ ਇਸ ਧਰਤੀ ਦਾ ਇੱਕ ਉਦਮੀ ਸਪੁੱਤਰ ਮਲਕ ਨਦੀਮ ਕਾਮਰਾਨ ਤੇ ਉਹਦੇ ਸੰਗੀ ਸਜਣਾ ਤੇ ਲੋਕਾਂ ਨੇ ਇਸ ਧਰਤੀ ਤੇ ਮੁਸਬਤ ਸੋਚ ਤੇ ਸਾਲੇ ਕਿਆਦਤ ਮਲਕ ਨਦੀਮ ਕਾਮਰਾਨ ਨੂੰ ਰੁਕਨ ਸੂਬਾਈ ਅਸੈਂਬਲੀ ਚੁਣਿਆ, ਫਿਰ ਵਜ਼ਾਰਤ। ਇਹ ਸਭ ਕੁਝ ਇੱਕ ਸਬਬ ਸੀ ਸਾਹੀਵਾਲ ਦੀ ਤਰੱਕੀ। 11 ਨਵੰਬਰ 2008 ਮਲਕ ਨਦੀਮ ਕਾਮਰਾਨ ਨੇ ਜ਼ਿਲ੍ਹਾ ਸਾਹੀਵਾਲ ਦੇ ਟੋਟੇ ਹੋਏ ਸਰੀਰ ਨੂੰ ਇੱਕ ਥਾਰੇ ਇਕੱਠਿਆਂ ਕਰਕੇ ਸਾਹੀਵਾਲ ਡਿਵੀਜ਼ਨ ਦਾ ਦਰਜਾ ਦਵਾਇਆ। ਵਿਛੜੇ ਉਕਾੜਾ ਤੇ ਪਾਕਪਤਨ ਫੇਰ ਆਨ ਮਿਲੇ। ਜਿਸ ਰਾਵੀ ਬਾਰ ਤੇ ਸਾਂਦਲ ਬਾਰ ਨੂੰ ਕੁਤਬ ਸ਼ਾਹਾਨਾ ਪੁਲ ਨਾਲ ਇੰਜ ਜੋੜਿਆ ਕਿ ਭਗਤ ਸਿੰਘ ਦਾ ਲਾਇਲਪੁਰ 2 ਕਦਮਾਂ ਤੇ ਰਹਿ ਗਿਆ। ਉਹ ਨੀਲੀ ਤੇ ਗੰਜੀ ਬਾਰ, ਸਤਲੁਜ ਬਿਆਸ ਤੇ ਰਾਵੀ ਇੱਕੋ ਵੈਨ ਵਿੱਚ, ਜੋੜੀਆਂ ਪੁਲ ਤੋਂ ਇਕਬਾਲ ਨਗਰ, ਜਗ ਨੂੰ ਰੁਸ਼ਨਾਂਦਾ ਸਾਹੀਵਾਲ। ਖੇਤ ਤੋਂ ਮੰਡੀ ਤਾਈਂ ਲੰਮੀਆਂ ਚੌੜੀਆਂ ਕਾਰਪੇਟਡ ਸੜਕਾਂ ਜੋ ਇੱਥੋਂ ਦੇ ਕਿਸਾਨਾਂ ਨੂੰ ਨਵੀਂ ਹਯਾਤੀ ਦੇ ਗਈਆਂ। ਮਨਜ਼ੂਰ ਇਲਾਹੀ ਤੇ ਮੁਸ਼ਤਾਕ ਅਹਿਮਦ ਜੇ ਕੌਮੀ ਸਤ੍ਹਾ ਦੇ ਖਿਲਾੜੀ ਪੈਦਾ ਕਰਨ ਲਈ ਸ਼ੇਖ ਜ਼ਫਰ ਅਲੀ ਸਟੇਡੀਅਮ ਨੂੰ ਨਵਾਂ ਨਕੋਰ ਬਣਾਇਆ। ਆਸ਼ੀਆਨਾ ਸਕੀਮ ਤੇ ਓਲਡ ਹੋਮ ਵਰਗੇ ਇਨਸਾਨੀ ਬੁਨਿਆਦਾਂ ਦੇ ਕੀਤੇ ਗਏ ਕੰਮ, ਪੀਵਨ ਵਾਲੇ ਸਾਫ਼ ਸੁਥਰੇ ਸਿਹਤਮੰਦ ਪਾਣੀ ਦੇ ਅਣਗਿਣਤ ਪਲਾਂਟ, ਨਵੇਂ ਸਿਰਿਓਂ ਸੀਵਰੇਜ ਦਾ ਪੂਰਾ ਸਿਸਟਮ, 4 ਚਕੋਠੇ ਖੂਬਸੂਰਤੀਆਂ ਧਮਾਲਾਂ ਪਾ ਰਹੀਆਂ ਨੇ। 2012 ਵਿੱਚ ਪੰਜਾਬ ਲੋਕ ਲਹਿਰ ਦੇ ਇੱਕ ਵੱਡੇ ਇਕੱਠ ਵਿੱਚ ਸਾਹੀਵਾਲ ਆਰਟਸ ਕੌਂਸਲ ਬਣਾਉਣ ਦਾ ਐਲਾਨ, ਫਿਰ ਬਹੁ ਛੇਤੀ ਇਹਦਾ ਕਿਆਮ। ਆਰਟਸ ਕੌਂਸਲ ਪਾਕਿਸਤਾਨ ਦੇ ਸਭ ਤੋਂ ਵੱਡੇ ਐਡੀਟੋਰੀਅਮ ਵਿੱਚ ਬਣੀ, ਜਿਹੜਾ ਖਾਲੀ ਪਿਆ ਸੀ। ਮਲਕ ਨਦੀਮ ਕਾਮਰਾਨ ਨੇ ਸੂਫੀ ਸ਼ਾਇਰਾਂ ਦੀਆਂ ਕਾਫੀਆਂ ਤੇ ਅਸ਼ਲੋਕ ਲਈ, ਰਹਿਤਲ ਦਾ ਹੁਸਨ ਸ਼ਿੰਗਾਰਨ ਲਈ, ਇੱਥੋਂ ਦੇ ਸ਼ਾਇਰਾਂ ਅਦੀਬਾਂ ਫਨਕਾਰਾਂ ਦੀ ਸਾਂਭ ਸੰਭਾਲ ਲਈ ਸਾਹੀਵਾਲ ਆਰਟਸ ਕੌਂਸਲ ਜਗਾ ਕੇ ਵਿਖਾ ਦਿੱਤੀ। ਸਾਡੇ ਇਲਮ ਦੋਸਤ ਕਮਿਸ਼ਨਰ ਸਾਹੀਵਾਲ ਡਿਵੀਜ਼ਨ ਆਦਰਯੋਗ ਬਾਬਰ ਹਯਾਤ ਤਾਰੜ ਤੇ ਰੈਜ਼ੀਡੈਂਟ ਡਾਇਰੈਕਟਰ ਸਾਹੀਵਾਲ ਆਰਟਸ ਕੌਂਸਲ ਅਕੀਲ ਅਸ਼ਫਾਕ ਜੀ ਦੀਆਂ ਮੁਹੱਬਤਾਂ ਤੇ ਮਿਹਨਤਾਂ ਨਾਲ ਸਾਹੀਵਾਲ ਆਰਟਸ ਕੌਂਸਲ ਦਾ ਇਹ ਬੂਟਾ ਇੱਕ ਦਿਨ ਘਨਛਾਵਾਂ ਬੋਰਡ ਬਣ ਕੇ ਪੰਜਾਬ ਭਰ ਵਿੱਚ ਇੱਕ ਬਹੁਤ ਵੱਡਾ ਇਲਮੀ ਅਦਬੀ ਸਕਾਫਤੀ ਮਰਕਜ਼ ਬਣਦਾ ਨਜ਼ਰ ਆਉਂਦਾ ਹੈ। ਮਲਕ ਨਦੀਮ ਕਾਮਰਾਨ ਨੇ ਡਿਵੀਜ਼ਨ ਤੇ ਡਿਸਟ੍ਰਿਕਟ ਦੇ ਇੰਤਜ਼ਾਮੀ ਅਫਸਰਾਂ ਨਾਲ ਸਾਂਝੀ ਮਿਹਨਤ ਕਰਕੇ ਪੰਜਾਬ ਸਰਕਾਰ ਤੋਂ ਹੜੱਪੇ ਦੇ ਵਾਰਸਾਂ ਦੀ ਇਲਮੀ ਤਰੇ ਬੁਝਾਉਣ ਲਈ ਯੂਨੀਵਰਸਿਟੀ ਆਫ ਸਾਹੀਵਾਲ ਦੀ ਨੀਂਹ ਰਖਵਾਈ, ਸਾਹੀਵਾਲ ਮੈਡੀਕਲ ਕਾਲਜ ਬਣਵਾਇਆ, ਗਵਰਨਮੈਂਟ ਕਾਲਜ ਤੇ ਸਿਵਲ ਹਸਪਤਾਲ ਨੂੰ ਆਪਣੇ ਫੰਡ ਲੈ ਕੇ ਦਿੱਤੇ। ਹੁਣ ਹਸਪਤਾਲ ਵਿੱਚ ਵੱਖਰੇ ਵੱਖਰੇ ਸ਼ੋਬੇ ਨਵੇਂ ਤੇ ਨਵੇਕਲੇ ਲੱਗਣ ਲੱਗ ਪਏ। ਇਹ ਮਲਕ ਨਦੀਮ ਕਾਮਰਾਨ ਦਾ ਵਾਅਦਾ ਹੈ ਕਿ ਬਿਜਲੀ ਬਣਾਉਣ ਵਾਲੇ ਕੋਲੇ ਦਾ ਪ੍ਰੋਜੈਕਟ ਵੀ ਇੱਥੇ ਲੱਗਿਆ, ਜਿਹੜਾ ਮੁਲਕ ਦੇ ਹਨੇਰਿਆਂ ਨੂੰ ਚਾਨਣ ਬਣਾਉਣ ਵਿੱਚ ਹਿੱਸਾ ਪਾਵੇਗਾ। ਆਵੋ, ਜਿਵੇਂ ਬਾਬਰ ਹਯਾਤ ਤਾਰੜ ਕਮਿਸ਼ਨਰ ਸਾਹੀਵਾਲ ਡਿਵੀਜ਼ਨ ਤੇ ਉਹਨਾਂ ਦੀ ਟੀਮ ਨੇ ਜ਼ਿਲ੍ਹਾ ਸਾਹੀਵਾਲ ਦੇ ਨਾਂ ਬਦਲਣ ਦੀ ਗੋਲਡਨ ਜੁਬਲੀ ਜਿਸ ਸ਼ੌਕ, ਲਗਨ ਤੇ ਸੁਚੱਜੇ ਅੰਗ ਨਾਲ ਮਨਾਈਏ, ਉਂਝ ਹੀ ਅਸੀਂ ਸਾਰੇ ਆਪਣੀ ਆਪਣੀ ਹਯਾਤੀ ਦੇ ਸੱਚ ਨਾਲ ਆਪਣੀ ਧਰਤੀ ਮਾਂ ਨੂੰ ਰੰਗੀਏ। सूरज वांगू निष्कामार तेरा